ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ, ਮੰਟੀਕਾ, ਕਰਨੈਲ ਸਿੰਘ ਰੰਧਾਵਾ, ਟਰਲੋਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ, ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਜੋ ਹੋ ਰਹੀ ਆ ਉਹਦੇ ਵਿੱਚ ਅੱਜ ਦੂਜੇ ਦਿਨ ਮੇਨ ਫੋਕਸ ਜੋ ਆ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਰਿਹਾ, ਬਾਰਡਰ ਨੂੰ ਲੈ ਕੇ ਰਿਹਾ। ਕਹਿੰਦੇ ਵੀ 2015 ਦੇ ਵਿੱਚ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਇਮੀਗ੍ਰੇਸ਼ਨ ਅਨਡਾਕੂਮੈਂਟ ਜਾਂ ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ ਚੱਕਿਆ ਸੀ, ਸੋ ਉਸ ਇਸ਼ੂ ਦੇ ਉੱਤੇ ਹੀ ਜਿਹੜਾ ਜ਼ਿਆਦਾ ਅੱਜ ਫੋਕਸ ਰਿਹਾ। ਤੇ GOP ਦੀ ਮੇਨ ਸਟ੍ਰੈਟਜੀ ਇਹ ਆ ਵੀ ਜਿਹੜਾ ਕ੍ਰਾਈਮ ਆ ਉਹਨੂੰ ਬਾਰਡਰ ਪਾਲਿਸੀਜ਼ ਦੇ ਨਾਲ ਜੋੜਿਆ ਜਾਵੇ। ਇਹਨਾਂ ਨੇ ਰੈਚਲ ਮੋਰੇਨ, ਇੱਕ ਮੈਰੀਲੈਂਡ ਦੀ ਬੀਬੀ ਆ ਜਿਸ ਨੂੰ ਮਾਰ ਦਿੱਤਾ ਗਿਆ ਸੀ, ਰੇਪ ਕੀਤਾ ਗਿਆ ਸੀ, ਜੋ ਐਲ ਸਲਵਾਡੋਰ ਤੋਂ ਫਿਊਜੀਟਿਵ ਸੀਗੇ, ਸੋ ਉਹਨਾਂ ਨੂੰ ਯਾਦ ਕੀਤਾ ਗਿਆ। ਇਸੇ ਤਰ੍ਹਾਂ ਕਹਿੰਦੇ ਭਈ ਇਮੀਗ੍ਰੇਸ਼ਨ ਹੈਜ਼ ਲੌਂਗ ਬਿਨ ਵਨ ਆਫ ਦਾ ਟਰੰਪਸ ਬੈਨਰ ਇਸ਼ੂ। ਤੇ ਜਿੰਨੇ ਵੱਡੀ ਗਿਣਤੀ ਦੇ ਵਿੱਚ ਮਾਈਗ੍ਰੈਂਟ ਆਏ ਆ ਬਾਰਡਰ ਕ੍ਰਾਸ ਕਰਕੇ, ਤੇ ਉਸ ਨੂੰ ਲੈ ਕੇ ਵੱਡਾ ਇਸ਼ੂ ਹੈਗਾ। ਹਾਲਾਂਕਿ ਜਿਹੜੇ ਲੋਕ ਹੁਣ ਬਾਰਡਰ ਕ੍ਰਾਸ ਕਰ ਰਹੇ ਉਹਦੇ ਵਿੱਚ ਕਾਫੀ ਘਾਟਾ ਵੀ ਹੋਇਆ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਨਵਾਂ ਰੂਲ ਇਸ਼ੂ ਕਰ ਦਿੱਤਾ ਜਿਹਦੇ ਚ ਕੁਛ ਜਿਹੜੀਆਂ ਮੁੱਦਾਂ ਦੇ ਅਨੁਸਾਰ ਅਸਾਈਲਮ ਕਲੇਮ ਬੰਦਾ ਨਹੀਂ ਕਰ ਸਕਦਾ ਹੈਗਾ। ਤੇ ਉਹਨਾਂ ਨੇ ਮੇਨ ਇਸ਼ੂ ਡਰੱਗ ਦਾ ਵੀ ਰਿਹਾ, ਜਿੱਦਾਂ ਫੈਂਟਲੀਨ ਆ ਉਹ ਬਾਰਡਰ ਤੋਂ ਕ੍ਰਾਸ ਹੋ ਕੇ ਇੱਥੇ ਆ ਰਹੀ ਹੈਗੀ ਆ। ਹਾਲਾਂਕਿ ਉਹਦੇ ਵਿੱਚ ਇੰਨਾ ਜ਼ਿਆਦਾ ਵੈਰੀਫਾਈ ਨਹੀਂ ਹੋ ਸਕਿਆ ਵੀ ਕਿਹੜੇ ਬੰਦੇ ਜਿਹੜੇ ਇਨਵੋਲਵ ਹੈਗੇ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਕਿਹਾ ਹੈਗਾ ਆ ਵੀ ਅਸੀਂ ਪੂਰੀ ਤਰ੍ਹਾਂ ਹੁਣ ਕੋਸ਼ਿਸ਼ ਕੀਤੀ ਆ ਬਾਰਡਰ ਨੂੰ ਜਿਹੜਾ ਕਲੋਜ਼ ਕਰਨ ਦੇ ਲਈ। ਜੀ ਬਿਲਕੁਲ। ਉਧਰ ਵੱਡੀ ਜਿਹੜੀ ਇੱਕ ਨਿਊਜ਼ ਜਿਹੜੀ ਇਹ ਆ ਰਹੀ ਆ, ਸੈਨੇਟਰ ਬੌਬ ਮਨੈਂਡਜ਼ ਜੋ ਕਿ ਡੈਮੋਕ੍ਰੇਟ ਪਾਰਟੀ ਦੇ ਆ, ਉਹ ਆਪਣੇ ਸਾਰੇ ਦੋਸ਼ਾਂ ਦੇ ਵਿੱਚ ਜਿਹੜੇ ਉਹਨਾਂ ਦੇ ਉੱਤੇ ਚਾਰਜ ਲਾਏ ਸੀ ਉਹਨਾਂ ਵਿੱਚ ਦੋਸ਼ੀ ਪਾਏ ਗਏ ਆ, ਜਿਹਦੇ ਵਿੱਚ ਐਕਟਿੰਗ ਐਜ਼ ਏ ਫੋਰਨ ਏਜੰਟ ਵੀ ਸ਼ਾਮਲ ਸੀਗਾ। ਫੈਡਰਲ ਕਰਪਸ਼ਨ ਟਰਾਇਲ ਬੌਬ ਮਨੈਂਡਜ਼ ਦੇ ਉੱਤੇ ਜਿਹੜਾ ਚੱਲ ਰਿਹਾ ਸੀ। ਅਮਰੀਕਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਪਹਿਲੇ ਸੈਨੇਟਰ ਇਹ ਬਣੇ ਆ ਜਿਨ੍ਹਾਂ ਨੂੰ ਐਕਟਿੰਗ ਐਜ਼ ਏ ਫੋਰਨ ਏਜੰਟ ਦੇ ਮਾਮਲੇ ਦੇ ਵਿੱਚ ਕਨਵਿਕਟ ਕੀਤਾ ਗਿਆ, ਦੋਸ਼ੀ ਕਰਾਰ ਦਿੱਤਾ ਗਿਆ ਆ। ਕਹਿੰਦੇ ਵੀ ਮਿਸਰ ਤੇ ਕਤਰ ਦੀਆਂ ਸਰਕਾਰਾਂ ਦੇ ਨਾਲ ਮਿਲ ਕੇ ਇਹ ਜਿਹੜੇ ਉਹ ਚੱਲ ਰਹੇ ਸੀ। 3 ਨਿਊ ਜਰਸੀ ਦੇ ਜਿਹੜੇ ਬਿਜ਼ਨਸ ਮੈਨ ਆ ਉਹਨਾਂ ਨੂੰ ਵੀ ਇਸ ਮਾਮਲੇ 'ਚ ਚਾਰਜ ਕੀਤਾ ਗਿਆ ਸੀ। ਪਿਛਲੇ ਕੁਝ ਮਹੀਨੇ ਪਹਿਲਾਂ ਫੈਡਰਲ ਪ੍ਰੋਸੀਕਿਊਟਰਸ ਨੇ ਨਿਊ ਜਰਸੀ ਦੇ ਜਿਹੜੇ ਡੈਮੋਕ੍ਰੇਟ ਆ ਉਹਨਾਂ ਦੇ ਘਰੇ ਛਾਪੇਮਾਰੀ ਕੀਤੀ ਸੀ ਤੇ ਉੱਥੇ ਸੋਨਾ ਵੀ ਲੱਭਾ ਸੀ ਤੇ ਕੈਸ਼ ਵੀ ਲੱਭਾ ਸੀ। ਇਹ ਛਾਪੇਮਾਰੀ ਤਾਂ ਹੀ ਹੋਈ ਸੀ ਕਿਉਂਕਿ FBI ਨੂੰ ਇਹ ਸ਼ੱਕ ਸੀਗਾ ਵੀ ਇਹ ਫੋਰਨ ਏਜੰਟਸ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਆ, ਦੂਜੀਆਂ ਸਰਕਾਰਾਂ ਦੇ ਨਾਲ ਮਿਲ ਕੇ ਜਿਹੜਾ ਉਹ ਜ਼ਿਆਦਾ ਚੱਲ ਰਹੇ ਆ ਰਾਦਰ ਦੈਨ ਅਮਰੀਕਾ ਦੀ ਸਰਕਾਰ ਦੇ ਨਾਲ। ਕਹਿੰਦੇ ਵੀ ਹਜ਼ਾਰਾਂ ਹੀ ਲੱਖਾਂ ਡਾਲਰ ਦੇ ਜਿਹੜੇ ਇਹਨਾਂ ਨੇ ਰਿਸ਼ਵਤਾਂ ਜਿਹੜੀਆਂ ਉਹ ਲਈਆਂ, ਕੈਸ਼, ਗੋਲਡ ਬਾਰ, ਮਾਰਗੇਜ ਪੇਮੈਂਟਸ, ਤਾਂ ਜੋ ਜਿਹੜੇ ਪੋਲੀਟੀਕਲ ਕਲਾਊਟ ਹੈਗਾ ਆ ਸੈਨੇਟਰ ਦਾ ਉਸ ਨੂੰ ਉਹ ਵਰਤਿਆ ਜਾ ਸਕੇ। ਮਨੈਂਡਜ਼ ਹੁਣਾਂ ਨੇ ਕਿਹਾ ਵੀ ਮੈਂ ਕਦੀ ਵੀ ਜਿਹੜਾ ਫੋਰਨ ਏਜੰਟ ਦੇ ਤੌਰ ਦੇ ਉੱਤੇ ਕੰਮ ਜਿਹੜਾ ਉਹ ਨਹੀਂ ਕੀਤਾ। 13 ਘੰਟੇ ਤੱਕ ਜਿਊਰੀ ਨੇ ਡੈਲੀਬਰੇਸ਼ਨ ਜਿਹੜੀ ਉਹ ਕੀਤੀ 3 ਦਿਨਾਂ ਦੇ ਵਿੱਚ। ਬਾਅਦ 'ਚ ਇਹਨਾਂ ਨੂੰ ਜਿਹੜੇ 16 ਇਹਨਾਂ ਉੱਤੇ ਫੈਡਰਲ ਚਾਰਜ ਲਾਏ ਸੀਗੇ, ਬ੍ਰਾਈਬਰੀ, ਫਰਾਡ, ਐਕਟਿੰਗ ਐਜ਼ ਫੋਰਨ ਏਜੰਟ, ਅਬਸਟਰਕਸ਼ਨ ਦੇ, ਉਹਨਾਂ ਸਾਰਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ। ਚੱਕ ਸ਼ੂਮਰ ਜੋ ਕਿ ਪਹਿਲਾਂ ਇਹਨਾਂ ਦੇ ਨਾਲ ਕਹਿੰਦੇ ਰਹੇ ਵੀ ਜਿੰਨੀ ਦੇਰ ਤੱਕ ਸਾਬਤ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਇਹਨਾਂ ਦੇ ਨਾਲ ਆ, ਪਰ ਅੱਜ ਜਦ ਇਹਨਾਂ ਦੇ ਉੱਤੇ ਦੋਸ਼ ਸਾਬਤ ਹੋਏ ਤਾਂ ਉਹਨਾਂ ਨੇ ਵੀ ਕਹਿ ਦਿੱਤਾ ਵੀ ਭਾਈ ਹੁਣ ਇਹਨਾਂ ਨੂੰ ਜਿਹੜਾ ਅਸਤੀਫਾ ਆ ਉਹ ਦੇ ਦੇਣਾ ਚਾਹੀਦਾ ਆ। 29 ਅਕਤੂਬਰ ਨੂੰ ਹੁਣ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾਵੇਗੀ। ਅਜੇ ਤੱਕ ਜਦ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਕੀ ਤੁਸੀਂ ਐਜ਼ ਏ ਸੈਨੇਟਰ ਹੁਣ ਰਿਜ਼ਾਈਨ ਕਰਨ ਜਾ ਰਹੇ ਆ, ਤਾਂ ਉਸ ਦਾ ਉਹਨਾਂ ਨੇ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਿੱਤਾ। ਕਹਿੰਦੇ ਵੀ ਇਹਦੇ ਮਾਮਲਿਆਂ ਦੇ ਵਿੱਚ ਆਉਂਦੇ ਕਈ ਦਹਾਕੇ ਇਹ ਜੇਲ੍ਹ ਦੇ ਵਿੱਚ ਕੱਟ ਸਕਦੇ ਨੇ। ਸੋ ਨਿਊ ਜਰਸੀ ਦੇ ਡੈਮੋਕ੍ਰੇਟ ਸੈਨੇਟਰ ਉਹ ਬ੍ਰਾਈਬਰੀ, ਕਰਪਸ਼ਨ, ਫੋਰਨ ਏਜੰਟ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਨੇ। ਅਗਲੀ ਖਬਰ ਵੱਲ ਚੱਲੀਏ ਤੇ
ਨਵੀਂ ਜਿਹੜੀ ਥ੍ਰੈਟ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਆਈ ਹੈਗੀ ਆ ਈਰਾਨ ਵੱਲੋਂ। ਸੋ ਸੀਕ੍ਰੇਟ ਸਰਵਿਸ ਨੇ ਆਪਣੀ ਜਿਹੜੀ ਸਿਕਿਉਰਿਟੀ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਰੇਜ਼ ਕਰ ਦਿੱਤੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਆਲੇ ਦੁਆਲੇ। ਈਰਾਨ ਵਾਲੇ ਇਹ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨਾਂ ਦਾ ਜਿਹੜਾ ਜਨਰਲ ਮਾਰਿਆ ਸੀ ਉਸ ਟਾਈਮ ਦੇ ਉੱਤੇ, ਤੇ ਅਸੀਂ ਜਿਹੜਾ ਬਦਲਾ ਲੈਣਾ ਆ ਜਨਰਲ ਸੁਲੇਮਾਨੀ ਦਾ। ਤੇ ਜਿਹੜੇ ਬੰਦੇ ਨੂੰ ਅਰੈਸਟ ਕੀਤਾ ਗਿਆ 20 ਸਾਲਾਂ ਦਾ ਜਿਹੜਾ ਮੈਥਿਊ ਕ੍ਰੋਕਸ, ਉਹਦਾ ਕਿਸੇ ਤਰ੍ਹਾਂ ਦਾ ਵੀ ਲਿੰਕ ਜਿਹੜਾ ਈਰਾਨ ਦੇ ਨਾਲ ਨਹੀਂ ਜੁੜ ਰਿਹਾ ਹੈਗਾ। ਹਾਲਾਂਕਿ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਸਿਕਿਉਰਿਟੀ ਲੈਪਸ ਜ਼ਰੂਰ ਹੋਇਆ ਹੈਗਾ। ਕਹਿੰਦੇ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਸੀਕ੍ਰੇਟ ਸਰਵਿਸ ਵੱਲੋਂ ਜਿਹੜੀ ਦੱਸਿਆ ਗਿਆ ਆ ਵੀ ਜਿਹੜੀ ਥ੍ਰੈਟ ਆਈ ਆ ਇਹ ਕੁਝ ਦਿਨ ਪਹਿਲਾਂ ਹੀ ਆਈ ਸੀਗੀ। ਸੋ ਕਹਿੰਦੇ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਉਹਨਾਂ ਦੀ ਟੀਮ ਹੈਗੀ ਆ, ਕੈਂਪੇਨ ਟੀਮ ਆ, ਉਸ ਨੂੰ ਵੀ ਦੱਸ ਦਿੱਤਾ ਹੈਗਾ ਤੇ ਸਿਕਿਉਰਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈਗੀ। ਦੂਸਰੇ ਪਾਸੇ FBI ਹਜੇ ਵੀ ਜਿਹੜਾ ਮੈਥਿਊ ਆ ਉਸ ਦੇ ਉਹਨਾਂ ਨੇ ਫੋਨ ਜਿਹੜਾ ਉਹ ਖੋਲ ਲਿਆ, ਉਹਦੇ ਵਿੱਚ ਜਿੰਨਿਆਂ ਦੇ ਨਾਲ ਕੰਟੈਕਟ ਸੀ ਉਹ ਸਾਰਿਆਂ ਦੀ ਇੰਟਰਵਿਊ ਜਿਹੜੀ ਆ ਕਰ ਰਹੇ ਹੈਗੇ। ਜੀ ਬਿਲਕੁਲ, ਇਹ ਵੀ ਪਤਾ ਲੱਗਾ ਵੀ ਜਿੱਦਾਂ ਕੱਲ ਵੀ ਦੱਸਿਆ ਸੀ ਇਹਨੇ ਗੋਲੀਆਂ ਖਰੀਦੀਆਂ ਸੀ। ਇੱਕ ਦਿਨ ਪਹਿਲਾਂ ਇਹ ਸ਼ੂਟਿੰਗ ਦੀ ਪ੍ਰੈਕਟਿਸ ਕਰਕੇ ਆਇਆ ਸੀ। ਕਹਿੰਦੇ ਵੀ ਇਹਨੇ ਹੋਮ ਡੀਪੂ ਤੋਂ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਖਰੀਦੀਆਂ ਸੀ। ਇਹਦੀ ਗੱਡੀ ਦੇ ਵਿੱਚ ਜਿਹੜਾ ਉਹ ਐਕਸਪਲੋਸਿਵ ਮਟੀਰੀਅਲ ਵੀ ਸੀਗਾ ਜੋ ਕਿ ਉਹ ਦੂਰੋਂ ਕਰ ਸਕਦਾ ਸੀਗਾ। ਸੋ ਇਹ ਹੁਣ ਟਰੰਪ ਅਸੈਸੀਨੇਸ਼ਨ ਦੀ ਜਿਹੜੀ ਇਨਵੈਸਟੀਗੇਸ਼ਨ ਇਹਦੇ ਵਿੱਚ ਕੀ ਇਵੈਂਚੁਅਲੀ ਨਿਕਲ ਕੇ ਆਉਂਦਾ ਆ ਉਹ ਦੇਖਣ ਵਾਲੀ ਗੱਲ ਆ। US ਦੇ ਵਿੱਚ ਬਾਹਰਲੀ ਸਰਕਾਰਾਂ ਦੇ ਦੁਆਰਾ US ਸਿਟੀਜ਼ਨਸ ਨੂੰ ਮਾਰਨ ਦੀ ਗੱਲ, ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਪ੍ਰੈਜ਼ੀਡੈਂਟ ਤੱਕ ਜਦੋਂ ਮਾਰਨ ਦੀ ਜਿਹੜੀ ਉਹ ਗੱਲ ਆ ਰਹੀ ਆ, ਤਾਂ ਇਹ ਇੱਕ ਬੜੀ ਵੱਡੀ ਚਿੰਤਾ ਦਾ ਜਿਹੜਾ ਵਿਸ਼ਾ ਆ ਉਹ ਸਾਰੇ ਅਮਰੀਕੀਆਂ ਦੇ ਲਈ ਬਣਿਆ ਆ। ਕੀ ਇਸ ਨੂੰ ਕਿੰਨਾ ਸੀਰੀਅਸਲੀ ਜਿਹੜਾ ਉਹ ਲੈਣਗੇ ਇਹ ਦੇਖਣ ਵਾਲੀ ਗੱਲ ਆ। ਅੱਜ ਜਿਹੜਾ ਆ ਉਹ ਆਰਮੀ ਦੇ ਜਿਹੜੇ ਇੱਕ ਜਨਰਲ ਆ ਸਪੋਕਸਪਰਸਨ ਆ, ਉਹਨਾਂ ਨੂੰ ਵੀ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਡਿਪਾਰਟਮੈਂਟ ਆਫ ਜਸਟਿਸ ਉਸ ਪਾਸੇ ਵੱਲ ਨੂੰ ਜਿਹੜੇ ਉਹ ਸਵਾਲ ਜਿਹੜੇ ਉਹ ਕਰ ਦਿੱਤੇ ਸੀ। ਇਸ ਪੂਰੀ ਅਸੈਸੀਨੇਸ਼ਨ ਅਟੈਂਪਟ ਦੇ ਉੱਤੇ ਗੁਰਪਤਵੰਤ ਸਿੰਘ ਪੰਨੂ ਨੇ ਵੀ ਆਪਣਾ ਬਿਆਨ ਦਿੱਤਾ ਸੀ ਵੀ ਭਾਈ ਬੰਦੂਕ ਦੇ ਨਾਲ ਨਹੀਂ, ਵੋਟ ਦੇ ਨਾਲ ਤੁਸੀਂ ਚੀਜ਼ ਨੂੰ ਬਦਲ ਸਕਦੇ ਆ। ਉਸ ਤੋਂ ਬਾਅਦ ਦੇ ਵਿੱਚ ਭਾਰਤ ਦੇ ਕੁਝ ਜਿਹੜੇ ਯੂਟਿਊਬਰਸ ਆ, ਕੁਝ ਸੋਸ਼ਲ ਮੀਡੀਆ ਇਨਫਲੂਐਂਸਰਸ ਆ, ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜਾ ਉਹ ਮਾਰਨ ਦੀ ਇੱਕ ਵਾਰੀ ਗੱਲ ਫੇਰ ਦੁਬਾਰਾ ਜਿਹੜੀ ਉੱਥੇ ਛੇੜ ਦਿੱਤੀ ਸੀ। ਉਧਰ ਐਰਿਕ ਗਾਰਸੈਟੀ ਨੇ ਵੀ ਜਿਹੜਾ ਉਹ ਬਿਆਨ ਦਿੱਤਾ ਆ ਇੰਡੀਆ ਤੇ ਅਮਰੀਕਾ ਦੇ ਜਿਹੜੇ ਉਹ ਰਿਸ਼ਤਿਆਂ ਨੂੰ ਲੈ ਕੇ, ਜਿਉਂ-ਜਿਉਂ ਖਾਸ ਕਰਕੇ ਉਦੋਂ ਜਦੋਂ ਮੋਦੀ ਹੁਣੀ ਉਹ ਵਿਜ਼ਿਟ ਕਰਕੇ ਆਏ ਆ ਰਸ਼ੀਆ ਦੇ ਵਿੱਚ, ਤਾਂ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਆ ਅਮਰੀਕਾ ਦੇ ਨਾਲ ਜਿਹੜਾ ਆਪਣਾ ਰਿਸ਼ਤਾ ਆ ਉਸ ਨੂੰ ਟੇਕਨ ਫਾਰ ਗ੍ਰਾਂਟਡ ਨਾ ਲਵੇ, ਵੀ ਇਸ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਹੀਂ ਪਊਗਾ। ਉਸ ਦੇ ਉੱਤੇ ਇੱਕ ਵਾਰੀ ਫੇਰ ਜਿਹੜਾ ਗੌਰਵ ਆ ਰਿਹਾ ਆ, ਜਿਹੜਾ YouTube ਦੇ ਵਿੱਚ ਅਕਸਰ ਪੁੱਠਾ ਸਿੱਧਾ ਨਾਪ ਸ਼ਨਾਪ ਬਕਤਾ ਰਹਿੰਦਾ ਆ, ਉਹਨੇ ਕਿਹਾ ਵੀ ਐਰਿਕ ਗਾਰਸੈਟੀ ਨੂੰ ਸੱਦਣਾ ਚਾਹੀਦਾ, ਇਹਦੀ ਪੈਂਟ ਲਾਉਣੀ ਚਾਹੀਦੀ ਹੈ ਤੇ ਇਸ ਨੂੰ ਜਿਹੜਾ ਉਹ ਦੱਸ ਦੇਣਾ ਚਾਹੀਦਾ ਆ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਅਮਰੀਕਨ ਅੰਬੈਸਡਰ ਦੀ ਇੱਕ ਹਾਸੀ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜਾ ਗੌਰਵ ਆ ਰਿਹਾ ਆ ਉਹਦੇ ਦੁਆਰਾ ਬੇਇੱਜ਼ਤੀ ਜਿਹੜੀ ਉਹ ਕੀਤੀ ਗਈ ਆ, ਪਰ ਐਰਿਕ ਗਾਰਸੈਟੀ ਨੇ ਵੀ ਤਾੜਨਾ ਲਾ ਦਿੱਤੀ ਆ ਭਾਰਤ ਨੂੰ ਵੀ ਭਾਈ ਰਸ਼ੀਆ ਦੇ ਨਾਲ ਨਜ਼ਦੀਕੀ ਵਧਾਉਂਦੇ ਅਮਰੀਕਾ ਵਾਲਾ ਰਿਸ਼ਤਾ ਆ ਉਹ ਨਾ ਗਵਾ ਬੈਠਿਓ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਐਲੋਨ ਮਸਕ ਆ, ਟੈਸਲਾ ਦਾ CEO ਵੀ ਹੈਗਾ ਆ, ਉਸਨੇ ਕਿਹਾ ਵੀ ਮੇਰੀਆਂ ਜਿਹੜੀਆਂ ਹੋਰ ਕੰਪਨੀਆਂ ਹੈਗੀਆਂ ਉਹ ਵੀ ਮੈਂ ਕੈਲੀਫੋਰਨੀਆ ਤੋਂ ਟੈਕਸਸ ਨੂੰ ਮੂਵ ਕਰਨ ਜਾ ਰਿਹਾ ਹੈਗਾ। ਟਵਿੱਟਰ ਜਿਹੜੀ ਆ ਪਹਿਲਾਂ ਐਕਸ ਕਰਕੇ ਜਾਣਿਆ ਜਾਂਦਾ ਆ, ਉਹ ਤੇ ਸਪੇਸ ਐਕਸ ਜਿਹਦੇ ਹੈੱਡਕੁਆਟਰ ਕੈਲੀਫੋਰਨੀਆ 'ਚ ਆ, ਇਹ ਕੰਪਨੀਆਂ ਨੂੰ ਮੂਵ ਕਰਨ ਜਾ ਰਿਹਾ। ਉਹਨਾਂ ਨੇ ਬੇਸ ਇਹ ਬਣਾਇਆ ਵੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਨਵਾਂ ਲਾ ਇਸੇ ਸੋਮਵਾਰ ਨੂੰ ਸਾਈਨ ਕੀਤਾ ਹੈਗਾ, AB 1955, ਜਿਹਨੂੰ ਸਪੋਰਟ ਅਕੈਡਮਿਕ ਫਿਊਚਰਸ ਐਂਡ ਐਜੂਕੇਟਰਸ ਫॉर ਟੂਡੇਜ਼ ਯੂਥ ਸੇਫਟੀ ਐਕਟ ਕਰਕੇ ਜਾਣਿਆ ਜਾਂਦਾ ਹੈਗਾ। ਤੇ ਇਸ ਦੇ ਮੁਤਾਬਕ ਜਿਹੜੇ ਸਕੂਲ ਡਿਸਟ੍ਰਿਕਟਸ ਆ ਉਹਨਾਂ ਨੂੰ ਜਿਹੜਾ ਫੋਰਸਡ ਆਊਟਿੰਗ ਪਾਲਿਸੀਜ਼ ਦੇ ਲਈ ਇੰਟੈਕਟਿੰਗ ਲਈ ਕਿਹਾ ਗਿਆ ਹੈਗਾ ਆ, ਜਿਹਦੇ ਵਿੱਚ ਜੈਂਡਰ ਆਇਡੈਂਟੀਟੀ ਪ੍ਰੋਵਾਈਡ ਕਰਨ ਦੇ ਲਈ, ਰਿਸੋਰਸਿਸ ਫॉर ਦ ਪੇਰੈਂਟਸ ਤੇ ਸਟੂਡੈਂਟਸ ਨੂੰ ਮੈਨੇਜ ਕਰਨ ਦੇ ਲਈ, ਜਿਹੜਾ ਜੈਂਡਰ ਤੇ ਆਇਡੈਂਟੀਟੀ ਪ੍ਰਾਈਵੇਟਲੀ ਜਿਹੜਾ ਆਪਾਂ ਪਿੱਛੇ ਡਿਸਕਸ ਵੀ ਕੀਤਾ ਸੀ ਵੀ ਕਿਹੜਾ ਬਿੱਲ ਹੈਗਾ ਆ। ਸੋ ਉਸ ਨੂੰ ਬੇਸ ਬਣਾ ਕੇ ਐਲੋਨ ਮਸਕ ਨੇ ਇਹ ਕਿਹਾ ਆ ਵੀ
ਇਹ ਬਿਜ਼ਨਸ ਦੇ ਲਈ ਵੀ ਤੇ ਲੋਕਾਂ ਦੇ ਲਈ ਵੀ ਜਿਹੜੇ ਬਿੱਲ ਆ ਨਹੀਂ ਸਹੀ ਹੈਗਾ। ਇਸ ਕਰਕੇ ਮੈਂ ਸਾਰੀਆਂ ਕੰਪਨੀਆਂ ਉਹਨਾਂ ਦਾ ਜਿਹੜਾ ਹੈੱਡਕੁਆਰਟਰ ਸਪੇਸਐਕਸ ਦਾ ਹੈਥਰੋਨ ਕੈਲੀਫੋਰਨੀਆ ਸੀ, ਉਹ ਹੁਣ ਸਟਾਰ ਬੇਸ ਟੈਕਸਸ ਦੇ ਵਿੱਚ ਮੂਵ ਕਰਨ ਜਾ ਰਿਹਾ। ਜੀ, ਆਲਰੇਡੀ ਜਿਹੜਾ ਉਹ ਟੈਸਲਾ ਦੇ ਹੈੱਡਕੁਆਰਟਰ ਨੂੰ ਆਲਰੇਡੀ ਉੱਥੇ ਮੂਵ ਕਰ ਚੁੱਕੇ ਨੇ, ਤੇ ਇਸੇ ਤਰੀਕੇ ਦੇ ਨਾਲ ਹੁਣ ਬਾਕੀ ਕੰਪਨੀਜ਼ ਦੇ ਵੀ ਹੌਲੀ ਹੌਲੀ ਹੈੱਡਕੁਆਰਟਰ ਉੱਧਰ ਮੂਵ ਕਰ ਰਹੇ ਨੇ। ਸੋ ਦੇਖੋ ਕਿ ਇਸ ਦੇ ਵਿੱਚ ਓਵਰਆਲ ਬਣਦਾ ਹੈ। ਉਹੀ ਬਿੱਲ ਆ ਜਿਸ ਦੇ ਵਿੱਚ ਜੇ ਨਿਆਣਾ ਟਰਾਂਸਜੈਂਡਰ ਆ, ਆਪਣਾ ਜੈਂਡਰ ਬਦਲਣ ਦੀ ਗੱਲ ਕਰਦਾ, ਜਾਂ ਉਹ ਕਹਿੰਦਾ ਵੀ ਮੈਂ ਮੁੰਡਾ ਨਹੀਂ ਕੁੜੀ ਆ ਤੇ ਕੁੜੀ ਨਹੀਂ ਮੈਂ ਮੁੰਡਾ ਆ, ਤਾਂ ਉਹਦੀ ਜਿਹੜੀ ਗੱਲ ਆ ਹੁਣ ਸਕੂਲ ਵਾਲੇ ਉਹਨਾਂ ਦੇ ਮਾਪਿਆਂ ਨੂੰ ਜਿਹੜਾ ਉਹ ਨਹੀਂ ਦੱਸ ਸਕਣਗੇ। ਇਹ ਉਹ ਬਿੱਲ ਹੁਣੇ ਸਾਈਨ ਹੋਇਆ। ਕੱਲ ਵੀ ਇਸ ਦੇ ਬਾਰੇ ਆਪਾਂ ਦੱਸਿਆ ਸੀ ਜਦ ਗਵਰਨਰ ਨਿਊਸਮ ਨੇ ਇਸ ਦੇ ਉੱਤੇ ਸਾਈਨ ਕਰ ਦਿੱਤਾ ਸੀਗਾ। ਇਹਦੇ ਨਾਲ ਹੁਣ ਨਿਆਣੇ ਕਿਤੇ ਦੇਖੋ ਦੇਖੀ ਇਦਾਂ ਨਾ ਕਰਨ ਲੱਗ ਜਾਣ। ਭਾਈ ਆਪੋ ਆਪਣੇ ਨਿਆਣਿਆਂ ਦਾ ਧਿਆਨ ਜ਼ਰੂਰ ਰੱਖਿਓ ਵੀ ਕੀ ਚੱਲ ਰਿਹਾ ਹੈ ਸਕੂਲ ਦੇ ਵਿੱਚ। ਕਈ ਤਾਂ ਹੁਣ ਆਪਣੇ ਨਿਆਣਿਆਂ ਨੂੰ ਪਬਲਿਕ ਸਕੂਲ ਚੋਂ ਕੱਢਣ ਦੀ ਵੀ ਗੱਲ ਕਰ ਰਹੇ ਆ। ਚਲੋ ਪਤਾ ਨਹੀਂ, ਇਹ ਨੌਬਤ ਕਿਸੇ ਦੇ ਲਈ ਇਦਾਂ ਦੀ ਨਾ ਹੀ ਆਵੇ ਤਾਂ ਚੰਗੀ ਗੱਲ ਆ, ਪਰ ਭਾਈ ਨਿਆਣਿਆਂ ਦੇ ਉੱਤੇ ਜਿਹੜੀ ਉਹ ਨਜ਼ਰ ਰੱਖੋ। ਹੁਣ ਮਾਪਿਆਂ ਨੂੰ ਦੱਸਿਆ ਨਹੀਂ ਜਾਊਗਾ ਸਕੂਲ ਦੇ ਦੁਆਰਾ ਵੀ ਜੇ ਨਿਆਣਾ ਤੁਹਾਡਾ ਇਦਾਂ ਸੋਚ ਰਿਹਾ ਆ ਜਾਂ ਉਹ ਕਹਿ ਰਿਹਾ ਆ, ਜਾਂ ਉੱਥੇ ਬਾਹਰ ਉੱਥੇ ਜਾ ਕੇ ਉਹ ਕਹਿੰਦਾ ਵੀ ਨਹੀਂ ਮੈਂ ਮੁੰਡਾ ਨਹੀਂ ਕੁੜੀ ਆ ਤੇ ਕੁੜੀ ਨਹੀਂ ਮੈਂ ਮੁੰਡਾ ਆ। ਸੋ ਉਹਦਾ ਜਿਹੜਾ ਧਿਆਨ ਤੁਹਾਨੂੰ ਆਪ ਹੀ ਰੱਖਣਾ ਜਿਹੜਾ ਉਹ ਪੈਣਾ ਆ। ਪਿੱਛੇ ਜੇ ਕੁਝ ਸਕੂਲਾਂ ਨੇ ਪਾਲਿਸੀ ਬਣਾਤੀ ਸੀ ਵੀ ਜੇ ਕੋਈ ਇਦਾਂ ਬੱਚਾ ਕਰਦਾ ਤੇ ਤੁਰੰਤ ਉਹਦੇ ਮਾਪਿਆਂ ਨੂੰ ਦੱਸਿਆ ਜਾਵੇ। ਉਸ ਦੇ ਉਲਟ ਡਿਪਾਰਟਮੈਂਟ ਆਫ ਜਸਟਿਸ ਨੇ ਐਕਸ਼ਨ ਲਿਆ ਸੀਗਾ, ਫਿਰ ਉਹਨਾਂ ਨੂੰ ਆਪਣੀ ਪਾਲਿਸੀ ਵਾਪਸ ਲੈਣੀ ਪਈ ਸੀ, ਤੇ ਹੁਣ ਇਸ ਨੂੰ ਪੱਕੇ ਤੌਰ ਦੇ ਉੱਤੇ ਹੀ ਨੋਟੀਫਿਕੇਸ਼ਨ ਵਾਲੀ ਗੱਲ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਗਿਆ ਹੈਗਾ। ਅਗਲੀ ਖਬਰ ਵਿੱਚ ਚਲੀਏ। ਫ੍ਰਿਜ਼ਨੋ ਦੇ ਵਿੱਚ ਇੱਕ ਬਜ਼ੁਰਗ ਕਪਲ ਨੂੰ ਜਿਹੜਾ ਮਰੇ ਹੋਏ ਪਾਇਆ ਗਿਆ ਹੈ। ਕਾਰਨ ਜਿਹੜਾ ਟ੍ਰਿਪਲ ਡਿਜਿਟ ਜਿਹੜਾ ਟੈਂਪਰੇਚਰ ਸੀ 100 ਤੋਂ ਉੱਪਰ ਸੀ, ਉਹ ਹੋਇਆ ਹੈਗਾ। ਇਹਦੇ ਵਿੱਚ ਰੌਂਡਾ ਸਿਮਨਗਾਰਡ, ਇਹ ਜਿਹੜੇ ਦੋ ਬਜ਼ੁਰਗ ਮਰੇ ਆ, ਹਸਬੈਂਡ ਐਂਡ ਵਾਈਫ ਤੇ ਉਹਨਾਂ ਦੀ ਬੇਟੀ ਆ, ਉਹ ਕਹਿੰਦੀ ਵੀ ਜਦ ਮੈਂ ਇਹਨਾਂ ਦੇ ਘਰ ਦੇ ਵਿੱਚ ਐਂਟਰ ਕੀਤੀ ਤੇ ਕਹਿੰਦੀ ਮੈਨੂੰ ਲੱਗਿਆ ਵੀ 150 ਡਿਗਰੀ ਦੇ ਲਾਗੇ ਛਾਗੇ ਟੈਂਪਰੇਚਰ ਹੋਊਗਾ, ਵੀ ਇੰਨੀ ਜ਼ਿਆਦਾ ਜਿਹੜੀ ਆ ਉੱਥੇ ਗਰਮੀ ਸੀਗੀ। ਸੋ ਉਹਨਾਂ ਦਾ ਇੱਕ ਜਿਹੜਾ ਏਸੀ ਸੀ ਉਹ ਮੇਰੇ ਖਿਆਲ ਨਾਲ ਕੰਮ ਨਹੀਂ ਕਰਦਾ ਸੀ, ਤੇ ਕਹਿੰਦੀ ਵੀ ਮੇਰਾ ਫਾਦਰ ਚੇਨ ਸਮੋਕਰ ਸੀ ਤੇ ਮਦਰ ਜਿਹੜੀ ਆ ਉਹਨੂੰ ਡਿਮੈਂਸ਼ੀਆ ਹੈਗਾ ਆ, ਤੇ ਦੋਨੋਂ ਜਾਣਿਆਂ ਦੀ ਜਿਹੜੀ ਆ ਮੌਤ ਇਸ ਗਰਮੀ ਦੇ ਦੌਰਾਨ ਹੋ ਗਈ। ਉਹਨਾਂ ਦੀ ਜਿਹੜੀ ਡਾਟਰ ਆ ਉਹ ਓਰੇਗਨ 'ਚ ਰਹਿੰਦੀ ਸੀ। ਓਰੇਗਨ ਤੋਂ ਉਸਨੇ ਜਿਹੜਾ ਆ ਘਰ ਜਦੋਂ ਫੋਨ ਨਹੀਂ ਚੁੱਕਦੇ ਸੀ ਆ ਕੇ ਦੇਖਿਆ ਤੇ ਉਹ ਮਰੇ ਹੋਏ ਸੀਗੇ। ਉਸ ਦਿਨ ਆਊਟਸਾਈਡ ਜਿਹੜਾ ਟੈਂਪਰੇਚਰ ਸੀ ਉਹ 108 ਡਿਗਰੀ ਸੀ। ਜੀ ਜੀ, ਅਗਲੀ ਜਿਹੜੀ ਗੱਲ ਉਹ ਵੀ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਪਹਿਲਾ ਗਰੰਟਿਡ ਇਨਕਮ ਪ੍ਰੋਗਰਾਮ ਉਹ ਸ਼ੁਰੂ ਹੋਣ ਜਾ ਰਿਹਾ ਆ। ਕਹਿੰਦੇ ਵੀ 9 ਲੱਖ ਦੇ ਵਿੱਚੋਂ ਜਿਹੜੀਆਂ ਕੁਝ ਪਰਿਵਾਰਾਂ ਨੂੰ ਇਸ ਇਨਕਮ ਪ੍ਰੋਗਰਾਮ ਤੋਂ ਮਦਦ ਮਿਲੂਗੀ। 9 ਲੱਖ ਦੇ ਵਿੱਚੋਂ ਕਹਿੰਦੇ ਵੀ 150 ਪਰਿਵਾਰਾਂ ਦੇ ਉੱਤੇ ਇਸ ਪ੍ਰੋਗਰਾਮ ਦੇ ਤਹਿਤ $500 ਜਿਹੜਾ ਇਹਨਾਂ ਨੂੰ ਦਿੱਤਾ ਜਾਵੇਗਾ, ਜਿਹੜਾ 12 ਮਹੀਨਿਆਂ ਦੇ ਵਿੱਚ ਹਰ ਮਹੀਨੇ $500 ਮਿਲੇਗਾ। ਸੋ ਫ੍ਰੈਜ਼ਨੋ ਇਕਨੋਮਿਕ ਓਪਰਚੁਨਿਟੀ ਕਮਿਸ਼ਨ ਨੇ ਕਿਹਾ ਆ ਵੀ ਜਿਹੜੇ ਲੋਕ ਗਰੀਬੀ ਨੂੰ ਇਸ ਟਾਈਮ ਫਾਈਟ ਕਰ ਰਹੇ, ਉਹਦੇ ਨਾਲ ਲੜ ਰਹੇ ਆ, ਉਹ ਰੈਂਡਮਲੀ ਲੋਟਰੀ ਸਿਸਟਮ ਦੇ ਵਿੱਚ ਸਿਲੈਕਟ ਕੀਤੇ ਜਾਣਗੇ। ਇਹ ਜਿਹੜਾ ਪ੍ਰੋਗਰਾਮ ਆ ਸਾਊਥ ਵੈਸਟ ਫ੍ਰੈਜ਼ਨੋ ਤੋਂ ਹਿਊਰਨ ਦੇ ਵਿੱਚ ਹੋਊਗਾ, ਤੇ ਤੁਸੀਂ ਇਸ ਦੇ ਲਈ ਕਹਿੰਦੇ ਵੀ ਅਪਲਾਈ ਕਰ ਸਕਦੇ ਹੈਗੇ ਆ। ਸੋ ਫ੍ਰੈਜ਼ਨੋ EOC ਦੇ ਅਧਿਕਾਰੀ ਕਹਿੰਦੇ ਨੇ ਵੀ ਇਹ ਇਲਾਕਾ ਇਸ ਲਈ ਵਰਤਿਆ ਗਿਆ, ਇਸ ਲਈ ਚੁਣਿਆ ਗਿਆ ਆ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਕੰਸਨਟ੍ਰੇਟਡ ਜਿਹੜੀ ਪਾਵਰਟੀ, ਗਰੀਬੀ ਫ੍ਰੈਜ਼ਨੋ ਦੇ ਵਿੱਚ ਜ਼ਿਆਦਾ ਆ। 30% ਜਿਹੜੇ ਰੈਜ਼ੀਡੈਂਟਸ ਆ ਇਸ ਇਲਾਕੇ 'ਚ ਰਹਿਣ ਵਾਲੇ, ਉਹ ਇਕਨੋਮਿਕ ਹਾਰਡਸ਼ਿਪ, ਫਾਈਨੈਂਸ਼ੀਅਲ ਹਾਰਡਸ਼ਿਪ ਦੇ ਤੋਂ ਜਿਹੜੇ ਉਹ ਗੁਜ਼ਰ ਰਹੇ ਆ। ਕਹਿੰਦੇ ਵੀ ਤੁਸੀਂ ਆਈਦਰ 93706 93234 ਜ਼ਿਪ ਕੋਡ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਆ, 18 ਤੋਂ ਉੱਤੇ ਹੋਣੇ ਚਾਹੀਦੇ ਆ, ਤੇ ਨਾਲ ਆਈਦਰ ਤੁਸੀਂ ਪ੍ਰੈਗਨੈਂਟ ਹੋਵੋ ਜਾਂ ਤੁਹਾਡਾ ਬੱਚਾ ਜਿਹੜਾ ਹੋਵੇ 5 ਸਾਲ ਦਾ ਜਾਂ ਉਸ ਤੋਂ ਘੱਟ ਦਾ, ਤੇ 80% ਤੋਂ ਘੱਟ ਜਾਂ 80% ਜਾਂ ਉਸ ਤੋਂ ਘੱਟ ਜਿਹੜੀ ਏਰੀਏ ਦੀ ਮੀਡੀਅਮ ਇਨਕਮ ਆ ਉਸ ਤੋਂ ਘੱਟ ਤੁਹਾਡੀ ਹੋਵੇ ਤਾਂ ਤੁਸੀਂ ਕਹਿੰਦੇ ਵੀ ਅਪਲਾਈ ਕਰ ਸਕਦੇ ਆ। ਸੋ ਇਦਾਂ ਦੇ ਪ੍ਰੋਗਰਾਮ ਹਰਜੋਤ ਸਿੰਘ ਜੀ ਪਹਿਲਾਂ ਵੀ ਕਈ ਹੋਰ ਸਟੇਟਸ ਦੇ ਵਿੱਚ ਵੀ, ਹੋਰ ਸ਼ਹਿਰਾਂ 'ਚ ਵੀ ਚੱਲੇ ਸੀ। ਸਟਾਕਟਨ ਨੇ ਵੀ ਇਦਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਸੋ ਹੁਣ ਫ੍ਰੈਜ਼ਨੋ ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤੋਂ 150 ਪਰਿਵਾਰ ਲਾਭ ਲੈ ਸਕਣਗੇ।
ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਇੱਕ ਬਿੱਲ ਨੂੰ ਪ੍ਰਪੋਜ਼ ਕਰ ਸਕਦੇ ਆ, ਜਿਹਦੇ ਮੁਤਾਬਕ ਜੋ 5% ਤੋਂ ਵੱਧ ਜਿਹੜਾ ਇੰਟਰਸਟ ਰੇਟ ਆ ਉਹ ਨਹੀਂ ਵਧਾਇਆ, 5% ਤੋਂ ਵੱਧ ਜਿਹੜਾ ਰੈਂਟ ਆ ਤੁਹਾਡਾ, ਜੇ ਅਪਾਰਟਮੈਂਟ 'ਚ ਰਹਿੰਦੇ ਆ ਜਾਂ ਘਰ 'ਚੋਂ, ਨਹੀਂ ਵਧਾਇਆ ਜਾ ਸਕਦਾ ਹੈਗਾ। ਇਹਦੇ ਵਿੱਚ ਕਾਂਗਰਸ ਤੋਂ ਇਹ ਅਪਰੂਵਲ ਲੈਣਾ ਪਊਗਾ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ। ਕਹਿੰਦੇ ਵੀ ਰੈਂਟ ਬਹੁਤ ਜ਼ਿਆਦਾ ਹੈਗਾ ਆ ਤੇ ਬਹੁਤ ਸਾਰੇ ਲੋਕਾਂ ਦੇ ਕੋਲ ਘਰ ਜਾਂ ਅਪਾਰਟਮੈਂਟ ਲੈਣ ਦੇ ਲਈ ਅਫੋਰਡੇਬਿਲਟੀ ਨਹੀਂ ਹੈਗੀ। ਤੇ ਇਹ ਕਹਿੰਦੇ ਵੀ ਜਿਹੜਾ ਰੂਲ ਹੋਊਗਾ 2026 ਦੇ ਐਂਡ ਤੱਕ ਚੱਲੂਗਾ ਜੇ ਇਹ ਪਾਸ ਹੋ ਜਾਂਦਾ। ਸੋ ਮੋਸਟਲੀ ਜਿਹੜੇ ਲੈਂਡਲੋਰਡ ਹੈਗੇ ਜਿਨ੍ਹਾਂ ਦੇ ਕੋਲ 50 ਤੋਂ ਵੱਧ ਅਪਾਰਟਮੈਂਟ ਆ, ਉਹਨਾਂ ਦੇ ਉੱਤੇ ਇਹ ਲਾਗੂ ਹੋਊਗਾ। ਕਹਿੰਦੇ ਵੀ 20 ਮਿਲੀਅਨ ਯੂਨਿਟਸ ਇਸ ਲਾਅ ਦੇ ਅੰਡਰ ਆਉਣਗੇ ਤੇ ਇਹਦੇ ਵਿੱਚ ਜਿਹੜੇ ਲੈਂਡਲੋਰਡ ਉਹ ਕਾਫੀ ਔਖੇ ਆ। ਉਹ ਕਹਿੰਦੇ ਵੀ ਸਾਡੀਆਂ ਪੇਮੈਂਟਸ ਆਈ ਹੈਗੀਆਂ, ਪ੍ਰੋਪਰਟੀ ਟੈਕਸ ਆਈ ਹੈਗਾ, ਤੇ ਉਹ ਕਹਿੰਦੇ ਵੀ ਜਿਹੜਾ ਕੋਈ ਲੈਂਡਲੋਰਡ ਇਸ ਨੂੰ ਨਹੀਂ ਫੋਲੋ ਕਰੂਗਾ ਤੇ ਉਹਨਾਂ ਨੂੰ ਜਿਹੜੀ ਫੈਡਰਲ ਟੈਕਸ ਦੀ ਡਿਡਕਸ਼ਨ ਹੁੰਦੀ ਆ ਉਹ ਨਹੀਂ ਲੈ ਸਕਣਗੇ। ਤੇ ਇਸੇ ਤਰ੍ਹਾਂ ਬਹੁਤ ਸਾਰੇ ਹੁਣ ਇਹ ਵੀ ਸੋਚ ਰਹੇ ਆ ਵੀ ਇਲੈਕਸ਼ਨ ਤੋਂ ਬਾਅਦ ਹੀ ਪਤਾ ਚੱਲੂਗਾ, ਖਾਸ ਕਰਕੇ ਕੈਲੀਫੋਰਨੀਆ ਅਪਾਰਟਮੈਂਟ ਐਸੋਸੀਏਸ਼ਨ ਵਾਲੇ, ਵੀ ਜਿਹੜਾ ਵਿਨ ਕੌਣ ਕਰਦਾ ਆ। ਜੇ ਪ੍ਰੈਜ਼ੀਡੈਂਟ ਟਰੰਪ ਵਿਨ ਕਰਦੇ ਆ ਫਿਰ ਕਹਿੰਦੇ ਇਹ ਬਿੱਲ ਨਹੀਂ ਆਊਗਾ, ਤੇ ਜੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਤੇ ਇਹ ਜਿਹੜਾ ਬਿੱਲ ਆ ਉਹ ਲਿਆ ਸਕਦੇ। ਜੀ ਬਿਲਕੁਲ, 5% ਦਾ ਜਿਹੜਾ ਐਨੂਅਲ ਰੈਂਟ ਕੈਪ ਆ ਉਸ ਨੂੰ ਉਹ ਕਰਨ ਬਾਰੇ ਸੋਚ ਰਹੇ ਆ। ਕਹਿੰਦੇ ਵੀ ਮਹਿੰਗਾਈ ਨੂੰ ਦੇਖਦੇ ਹੋਏ ਇਦਾਂ ਜਿਹੜਾ ਉਹ ਕਰਨਾ ਆ। ਇੱਥੋਂ ਮੈਨੂੰ ਚੇਤਾ ਆ ਗਿਆ, ਹਰਜੋਤ ਸਿੰਘ ਜੀ, ਇੱਕ ਪਾਰਟੀ ਹੁੰਦੀ ਸੀ, ਰੈਂਟ ਇਜ਼ ਟੂ ਡੈਮ ਹਾਈ ਪਾਰਟੀ। ਉਹਦੇ ਜਿਮੀ ਮੈਕਮਿਲਨ ਹੁੰਦੇ ਸੀ ਹਰ ਥਾਂ ਦੇ ਉੱਤੇ। ਉਹ ਨਿਊਯਾਰਕ ਤੇ ਬੇਸ ਸੀਗਾ ਤੇ ਉੱਥੇ ਇਹੀ ਗੱਲ ਕਰਦਾ ਸੀਗਾ ਵੀ ਭਾਈ ਬਹੁਤ ਜ਼ਿਆਦਾ ਰੈਂਟ ਆ। ਤੇ ਉਹਦੇ ਉੱਤੇ ਇਹਨੇ ਕਈ ਮੇਅਰ ਦੇ ਵੀ ਕੈਂਡੀਡੇਟ ਜਿਹੜੇ ਦਿੱਤੇ, ਬਹੁਤੀਆਂ ਵੋਟਾਂ ਤਾਂ ਨਹੀਂ ਮਿਲ ਗਈਆਂ, ਪਰ ਫਿਰ ਵੀ ਉਸਨੇ ਇਹ ਮੁੱਦਾ ਸਿੰਗਲ ਇਸ਼ੂ ਪਾਰਟੀ ਜਿਹੜੀ ਆ ਇਸਨੇ ਉਸ ਟਾਈਮ ਦੇ ਉੱਤੇ ਬਣਾਈ ਸੀਗੀ। ਇਹ ਅਰਲੀ 2000s ਦੀ ਜਿਹੜੀ ਇਹ ਗੱਲ ਹੈਗੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਦੇ ਵੱਲ ਆ, ਪਰ ਉਸ ਤੋਂ ਪਹਿਲਾਂ ਦੱਸ ਜਾਈਏ, ਫਰੈਜ਼ਨੋ ਦੇ ਘਰ ਦੇ ਵਿੱਚ ਇੱਕ DUI ਡਰਾਈਵਰ ਨੇ ਆਪਣੀ ਗੱਡੀ ਜਿਹੜੀ ਉਹ ਠੋਕ ਦਿੱਤੀ ਹੈਗੀ ਆ। ਕਹਿੰਦੇ ਵੀ ਇਹ ਕੱਲ ਸ਼ਾਮੀ 6:30 ਵਜੇ ਵਾਪਰਿਆ ਕ੍ਰੈਸਟਾ ਤੇ ਸੈਨ ਮਡਲ ਜਿਹੜੀਆਂ ਸਟਰੀਟਸ ਦੇ ਉੱਤੇ। ਫਰੈਜ਼ਨੋ ਪੁਲਿਸ ਨੇ ਕਿਹਾ ਵੀ ਡਰਾਈਵਰ ਟਰਨ ਆਪਣੀ ਮਿਸ ਕਰ ਗਿਆ ਤੇ ਇਸ ਤੋਂ ਬਾਅਦ ਦੇ ਵਿੱਚ ਘਰ ਦੀ ਜਿਹੜੀ ਬੈਕ ਵਾਲ ਦੇ ਵਿੱਚ ਜਾ ਵੱਜਾ, ਜਿੱਥੇ ਉਹਨਾਂ ਦਾ 에ਅਰ ਕੰਡੀਸ਼ਨਿੰਗ ਯੂਨਿਟ ਵੀ ਸੀਗਾ ਉਸ ਨੂੰ ਵੀ ਇਸਨੇ ਡਿਸਟਰੋਏ ਕਰ ਦਿੱਤਾ। ਡਰਾਈਵਰ ਜਿਹੜਾ ਮੌਕੇ ਤੋਂ ਭੱਜ ਗਿਆ ਸੀ, ਬਾਅਦ ਚ ਲੇਟਰ ਪੁਲਿਸ ਨੇ ਉਸ ਨੂੰ ਟਰੇਸ ਕਰ ਲਿਆ ਸੀ ਤੇ ਇਹ ਜਿਹੜਾ ਉਹ ਪਾਇਆ ਗਿਆ ਵੀ ਉਹ ਨਸ਼ੇ ਦੀ ਹਾਲਾਤ ਦੇ ਵਿੱਚ ਗੱਡੀ ਡਰਾਈਵ ਕਰ ਰਿਹਾ ਸੀ। ਹੋਰ ਕੀ ਨੁਕਸਾਨ ਹੋਇਆ ਘਰ ਨੂੰ, ਇਸ ਦੇ ਬਾਰੇ ਜਿਹੜਾ ਅਜੇ ਹੋਰ ਪਤਾ ਲੱਗੇਗਾ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲਬਾਤ ਵੀ ਕਰਨੀ ਆ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 55 ਪੈਸੇ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 15 ਪੈਸੇ। ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਡਾਓ ਜੋਨ ਅੱਜ ਬਹੁਤ ਹੀ ਜ਼ਿਆਦਾ ਜਿਹੜੀ ਇਸਨੇ ਛਾਲ ਜਿਹੜੀ ਉਹ ਮਾਰੀ, ਤਕਰੀਬਨ 0.25% ਤੋਂ ਵੱਧ ਵਧਿਆ। 700 ਤੇ 43 ਪੁਆਇੰਟ ਵੱਧ ਕੇ 40,954 ਦੇ ਉੱਤੇ ਬੰਦ ਹੋਇਆ। ਰਿਕਾਰਡ ਜਿਹੜੇ ਉਹ ਪੂਰੇ ਟੁੱਟ ਰਹੇ ਆ ਸਟਾਕ ਮਾਰਕੀਟ 'ਚ। ਇਸੇ ਤਰੀਕੇ ਦੇ ਨਾਲ S&P ਜਿਹੜਾ 500 ਆ ਉਹ 36 ਪੁਆਇੰਟ ਵੱਧ ਕੇ 5667 ਤੇ, ਨੈਸਡੈਕ 37 ਪੁਆਇੰਟ ਵੱਧ ਕੇ 18,509 ਦੇ ਉੱਤੇ। ਸੋਨੇ ਦਾ ਭਾਅ $2476 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10 year yield 4.17%। ਕ੍ਰਿਪਟੋ ਕਰੰਸੀ ਚ ਬਿਟਕੋਇਨ 65,516 ਤੇ ਇਥੀਰੀਅਮ 3400 ਤੇ $69 ਦੇ ਬਰਾਬਰ ਚੱਲ ਰਿਹਾ ਹੈ। ਤੇ ਆਪਾਂ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।